ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਹਾਜ਼ਰ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਜੁੜਨਗੇ ਜੀ ਬਲਤੇਜ ਪੰਨੂ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਭਾਰਤ ਦੇਸ਼ ਦੇ ਵਿੱਚ ਕੀ ਹੋ ਰਿਹਾ ਆ, ਪੰਜਾਬ ਦੇ ਵਿੱਚ ਕੀ ਹੋ ਰਿਹਾ ਆ, ਕੀ ਕੁਛ ਹੁੰਦਾ ਹੈ ਜੀ ਆ ਪੋਲੀਟਿਕਸ ਦੇ ਵਿੱਚ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਪ੍ਰੋਗਰਾਮ ਦੇ ਸਪੋਂਸਰਸ ਰਾਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ ਕਲੋਵਸ ਤੋਂ। ਬਹੁਤ ਬਹੁਤ ਧੰਨਵਾਦੀਆਂ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਸੁਣ ਲਈ ਫੋਨ ਨੰਬਰ ਡਾਇਲ ਕਰ ਸਕਦੇ ਹਾਂ ਜੀ 832 551 5029 8325515029। ਦੂਸਰਾ ਫੋਨ ਨੰਬਰ 6054756868। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫਰਾਂਸ ਦੇ ਵਿੱਚ ਸੁਣਨਾ ਜੀ, ਫਰਾਂਸ ਦੇ ਵਿੱਚ ਤੁਸੀਂ ਸੁਣ ਸਕਦੇ ਆ 3318014295 ਫੋਨ ਨੰਬਰ ਡਾਇਲ ਕਰਕੇ। ਬਿਲਕੁਲ ਉੱਥੇ ਦਾ ਲੋਕਲ ਨੰਬਰ ਆ, ਉਸ 'ਤੇ ਤੁਸੀਂ ਸੁਣ ਸਕਦੇ ਆ ਜੀ। ਇੰਟਰਨੈਟ ਦੇ ਜ਼ਰੀਏ ਤੁਸੀਂ ਸੁਣ ਸਕਦੇ ਆ ਜੀ www.punjabiradiousa.com 'ਤੇ। ਹੁਣ ਗੱਲਬਾਤ ਕਰਾਂਗੇ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਦੋ ਦੇਸ਼ ਜਿਹੜੇ ਆ ਭਾਰਤ ਤੇ ਪਾਕਿਸਤਾਨ ਆ, ਇਹ ਗੁਆਂਢੀ ਮੁਲਕ ਹੈਗੇ ਆ, ਤੇ ਪਰ ਇਹਨਾਂ ਦਾ ਜਿਹੜਾ ਆਮੋ ਸਾਹਮਣੇ ਹੋਣਾ ਆ ਉਹ ਕੋਈ ਚੰਗਾ ਸ਼ਗਨ ਨਹੀਂ ਹੈਗਾ ਕਿ ਇਹਨਾਂ ਦੀ ਜਿਹੜੀ ਆ ਬਿਆਨਬਾਜ਼ੀ ਆ ਇੱਕ ਦੂਸਰੇ ਦੇ ਖਿਲਾਫ ਆ ਰਹੀ ਆ। ਇੱਕ ਤਾਂ ਜੀ ਜਿਹੜੀ ਭਾਰਤੀ ਚੌਂਕੀਆਂ ਵੱਲ ਜਿਹੜੀ ਫਾਇਰਿੰਗ ਹੈ ਉਹ ਲਗਾਤਾਰ ਜਾਰੀ ਹੈ ਜੀ। ਇਧਰੋਂ ਵੀ ਜਵਾਬ ਜਿਹੜਾ ਉਹ ਦਿੱਤਾ ਜਾ ਰਿਹਾ। ਇਹ ਮਸਲੇ ਗੱਲਬਾਤ ਰਾਹੀਂ ਹੱਲ ਜਿਹੜੇ ਸੀ ਉਹ ਕੀਤੇ ਜਾ ਸਕਦੇ ਸਨ ਜੀ, ਪਰ ਭਾਰਤ ਨੇ ਹੁਣ ਸਖਤ ਰੁਖ ਜਿਹੜਾ ਜੀ ਉਹ ਅਪਣਾ ਲਿਆ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਜਿਹੜਾ ਇੱਥੇ ਪਾਕਿਸਤਾਨੀ ਸਫਾਰਤਖਾਨਾ ਹੈ ਦਿੱਲੀ ਦੇ ਵਿੱਚ, ਉਹਨੇ ਜਿਹੜੇ ਵੱਖਵਾਦੀ ਨੇਤਾ ਨੇ ਜੀ ਸ਼ਬੀਰ ਸ਼ਾਹ, ਉਹ ਤੇ ਉਹਦੇ ਸਾਥੀਆਂ ਨੂੰ ਪੁੱਛ ਕੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ। ਇਹ ਮੀਟਿੰਗ 25 ਤਰੀਕ ਨੂੰ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸੈਕਟਰੀ ਜਿਹੜੇ ਨੇ ਜੀ ਉਹਨਾਂ ਦੇ ਵਿਚਾਲੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਰਾਏ ਜਿਹੜੀ ਆ ਉਹ ਸ਼ਬੀਰ ਸ਼ਾਹ ਵਰਗਿਆਂ ਤੋਂ ਜਿਹੜੀ ਲੈਣ ਦੇ ਖਾਤਰ ਕੀਤੀ ਗਈ ਹੈ। ਭਾਰਤ ਨੇ ਇਸ ਗੱਲ ਦਾ ਬੁਰਾ ਮਨਾਇਆ ਜੀ। ਉਹਨੇ ਕਿਹਾ ਕਿ ਇਹਨਾਂ ਵੱਖਵਾਦੀਆਂ ਦੇ ਨਾਲ ਜੇਕਰ ਮੀਟਿੰਗ ਕਰਨੀ ਆ ਪਾਕਿਸਤਾਨ ਨੇ ਤਾਂ ਫਿਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਉਹ ਤੁੱਕ ਕੋਈ ਨਹੀਂ ਰਹਿ ਜਾਂਦੀ। ਇਸ ਕਰਕੇ ਭਾਰਤ ਨੇ ਜਵਾਬ ਦੇ ਦਿੱਤਾ ਜੀ ਕਿ 25 ਤਰੀਕ ਵਾਲੀ ਜਿਹੜੀ ਗੱਲਬਾਤ ਆ ਉਹ ਰੱਦ। ਅੱਗੋਂ ਜਿਹੜਾ ਵੇਖਾਂਗੇ ਕਿ ਗੱਲਬਾਤ ਜਿਹੜੀ ਆ ਉਹ ਕਰਨੀ ਆ ਜਾਂ ਨਹੀਂ। ਜਿਹੜੇ ਰੱਖਿਆ ਮੰਤਰੀ ਨੇ ਜੀ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਆਏ ਨੇ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਫੌਜ ਜਿਹੜੀ ਆ ਉਹ ਗੋਲੀਬੰਦੀ ਦੀ ਉਲੰਘਣਾ ਦਾ ਢੁਕਵਾਂ ਜਵਾਬ ਜਿਹੜਾ ਉਹ ਦੇਣ ਦੇ ਵਾਸਤੇ ਤਿਆਰ ਹੈ। ਹਾਲਾਤ ਇਹ ਬਣੇ ਹੋਏ ਨੇ ਦੋਵਾਂ ਮੁਲਕਾਂ ਦੇ ਕਿ ਦੋਵਾਂ ਮੁਲਕਾਂ ਦੇ ਅੰਦਰ ਜੋ ਕੁਝ ਚੱਲ ਰਿਹਾ ਜੀ, ਧਿਆਨ ਡਾਈਵਰਟ ਕਰਨ ਦੇ ਵਾਸਤੇ ਅਕਸਰ ਹੀ ਇਹ ਮੁਲਕ ਜਿਹੜੇ ਆ ਜੀ ਇਹੋ ਜਿਹੀ ਗੋਲੀਬਾਰੀ ਦਾ, ਇਹੋ ਜਿਹੇ ਬਿਆਨਾਂ ਦਾ ਸਹਾਰਾ ਹੀ ਲੈਂਦੇ ਆ। ਪਾਕਿਸਤਾਨ ਦੇ ਅੰਦਰੂਨੀ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਬੇਹੱਦ ਗੰਭੀਰ ਨੇ ਜੀ। ਕੈਨੇਡਾ ਤੋਂ ਗਏ ਕਾਦਰੀ ਸਾਹਿਬ ਤੇ ਉਧਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਵਜ੍ਹਾ ਕਰਕੇ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਵੱਡੀ ਮੁਸ਼ਕਲ ਉੱਥੇ ਜਿਹੜੀ ਆ ਉਹ ਖੜੀ ਹੋ ਗਈ ਹੋਈ ਆ ਪਾਕਿਸਤਾਨ ਦੇ ਵਿੱਚ। ਇੱਧਰ ਨਰਿੰਦਰ ਮੋਦੀ ਹੋਰੀ ਜਿਹੜੇ ਕਿ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਏ ਸਨ ਲੋਕਾਂ ਦੇ ਨਾਲ ਅੱਛੇ ਦਿਨ ਲਿਆਉਣ ਦੇ ਵਾਸਤੇ, ਉਹ ਕੁਝ ਵੀ ਅੱਛਾ ਨਹੀਂ ਆਇਆ। ਇਸ ਕਰਕੇ ਉਹਨਾਂ ਪ੍ਰਤੀ ਵੀ ਰੋਸ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਵੱਧਦਾ ਜਾਂਦਾ। ਜਿਹੜੀ ਮਹਿੰਗਾਈ ਆ ਉਹ ਦਿਨੋਂ ਦਿਨ ਹੋਰ ਵਧੀ ਜਾਂਦੀ ਹੈ। ਇਸ ਕਰਕੇ ਧਿਆਨ ਡਾਈਵਰਟ ਉਹ ਵੀ ਕਰਨਾ ਚਾਹੁੰਦੇ ਨੇ। ਇਸੇ ਕਰਕੇ ਹੀ ਹੁਣ ਜਿਹੜੀ ਗੱਲਬਾਤ ਹੈ ਜੀ ਉਹ ਟੁੱਟ ਗਈ ਹੈ ਜੀ ਵਿਚਾਲਿਓ। ਦੁਬਾਰਾ ਇਹ ਕਦੋਂ ਸ਼ੁਰੂ ਹੋਊਗੀ, ਕਿਵੇਂ ਸ਼ੁਰੂ ਹੋਊਗੀ, ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਅਰਵਿੰਦ ਕੇਜਰੀਵਾਲ ਆਏ ਸੀ, ਉਹਨਾਂ ਦਾ ਰੋਡ ਸ਼ੋਅ ਆ ਉਹ ਕਿਸ ਤਰ੍ਹਾਂ ਰਿਹਾ? ਤਕਰੀਬਨ ਬਹੁਤ ਵਧੀਆ ਹੁੰਗਾਰਾ ਜਿਹੜਾ ਜੀ ਉਹਨਾਂ ਨੂੰ ਮਿਲਿਆ ਤਲਵੰਡੀ ਸਾਬੋ ਦੇ ਵਿੱਚ। ਅੱਜ ਅਜੇ ਇੱਕ ਦਿਨ ਹੋਰ ਉਹ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜੀ ਉਹ ਲਾਉਣਗੇ। ਉਹਨਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਦਾ ਜਿਹੜਾ ਭ੍ਰਿਸ਼ਟ ਤੰਤਰ ਆ ਉਹਨੂੰ ਖਤਮ ਕਰਨ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਕਿਹਾ ਜੇ ਤੁਹਾਨੂੰ ਕੋਈ 1000 ਰੁਪਈਆ ਦਿੰਦਾ ਵੋਟ ਦਾ ਤਾਂ ਉਹਨੂੰ ਕਹੋ ਮਹਿੰਗਾਈ ਬਹੁਤ ਹੋ ਗਈ ਆ, 5000 ਰੁਪਈਆ ਦੇ। ਉਹ ਕਹਿੰਦੇ ਪੈਸੇ ਉਹਨਾਂ ਤੋਂ ਲੈ ਲਓ, ਵੋਟਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਨੂੰ ਪਾਓ ਤਾਂ ਕਿ ਜਿਹੜਾ ਨਿਜ਼ਾਮ ਹੈ ਉਹ ਬਦਲਿਆ ਜਾ ਸਕੇ। ਜਿੰਨਾ ਹੁੰਗਾਰਾ ਅਰਵਿੰਦ ਕੇਜਰੀਵਾਲ ਨੂੰ ਤਲਵੰਡੀ ਸਾਬੋ ਦੇ ਵਿੱਚ ਮਿਲਿਆ, ਜਦੋਂ ਪਿੱਛੇ ਜੇ ਉਹ ਇੱਥੇ ਆਏ ਸਨ ਸੁਨਾਮ ਦੇ ਵਿੱਚ ਜਿਹੜੀ ਕਾਨਫਰੰਸ ਹੋਈ ਸੀ, ਉਦੋਂ ਕੁਛ ਅਖਬਾਰਾਂ ਨੇ ਲਾਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਦਾ ਜਾਦੂ ਜਿਹੜਾ ਜੀ ਉਹ ਖਤਮ ਹੋ ਗਿਆ। ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਲੱਗਿਆ ਜੀ। ਘੰਟਿਆਂ ਬੱਧੀ ਲੋਕ ਜਿਹੜੇ ਨੇ ਉਹ ਸੜਕਾਂ ਦੇ ਦੋਵੇਂ ਪਾਸੇ ਖੜੇ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਵੇਖਣ ਦੇ ਵਾਸਤੇ, ਉਹਨੂੰ ਸੁਣਨ ਦੇ ਵਾਸਤੇ। ਇਹਨੇ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਦੇ ਮੱਥੇ ਦੇ ਉੱਤੇ ਜਿਹੜੀਆਂ ਫਿਕਰਮੰਦੀ ਦੀਆਂ ਲਕੀਰਾਂ ਨੇ ਉਹਨੂੰ ਕਾਫੀ ਡੂੰਘਿਆ ਜਿਹੜਾ ਜੀ ਕਰ ਦਿੱਤਾ ਕੱਲ ਦਾ। ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਲੋਕਾਂ ਦਾ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੁੰਗਾਰਾ ਜਿਹੜਾ ਜੀ ਉਹ ਬਲਜਿੰਦਰ ਕੌਰ ਨੂੰ ਜਿਹੜਾ ਮਿਲ ਰਿਹਾ
ਉਹਨੇ ਫਿਕਰਾਂ ਦੇ ਵਿੱਚ ਪਾ ਦਿੱਤਾ ਜੀ, ਕਿਉਂਕਿ ਉਹ ਪਹਿਲਾਂ ਸਮਝਦੇ ਸਨ ਕਿ ਸਮਝੌਤਾ ਕਾਂਗਰਸ ਦੇ ਨਾਲ ਤਾਂ ਉਹਨਾਂ ਦਾ ਹੋਇਆ ਹੀ ਹੈ, ਅਕਾਲੀਆਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖਾਸ ਤੌਰ ਦੇ ਉੱਤੇ, ਕਿ ਪਟਿਆਲੇ ਵਾਲੀ ਤੁਸੀਂ ਰੱਖ ਲਓ, ਇੱਥੋਂ ਵਾਲੀ ਜਿਹੜੀ ਹੈ ਜੀ ਉਹ ਸਾਡੇ ਲਈ ਰਹਿਣ ਦਿਓ। ਸੋ ਜੀਤਮਿੰਦਰ ਸਿੰਘ ਸਿੱਧੂ ਜਿਹੜੇ ਨੇ ਜੀ ਉਹ ਹੁਣ ਫਸਦੇ ਨਜ਼ਰ ਆਉਂਦੇ ਨੇ। ਉਹਨਾਂ ਦੇ ਆਪਣੇ ਬਿਆਨ ਜਿਹੜੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਹੜੇ ਉਹ ਪਿਛਲੀ ਵਾਰੀ ਕਾਂਗਰਸੀ ਹੁੰਦਿਆਂ ਦਿੰਦੇ ਰਹੇ ਨੇ ਕਿ ਕਪਤਾਨ ਸਾਹਿਬ ਨੂੰ ਕਹਿ ਰਹੇ ਸਨ ਸਟੇਜ ਦੇ ਉੱਤੋਂ ਕਿ ਅਸੀਂ ਕੋਈ ਕਮਿਸ਼ਨ ਨਹੀਂ ਬਿਠਾਉਣਾ ਅਕਾਲੀਆਂ ਨੂੰ ਸਿੱਧੇ ਕਰਨ ਲਈ, 1 ਹਫ਼ਤੇ ਦਾ ਸਾਨੂੰ ਖੁੱਲ੍ਹਾ ਟਾਈਮ ਦੇ ਦਿਓ ਤੇ ਉਹਦੇ ਦੌਰਾਨ ਅਸੀਂ ਅਕਾਲੀਆਂ ਨੂੰ ਜਿਹੜਾ ਸਿੱਧੇ ਕਰ ਦਿਆਂਗੇ। ਪਰ ਇਸ ਵਾਰੀ ਉਹ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਨੇ ਜੀ। ਤੇ ਅੱਗੇ ਜੀ ਕੌਮ ਦੇ ਹੀਰੇ ਮੂਵੀ ਆ ਉਹ ਕਿਉਂ ਵਿਵਾਦਾਂ ਦੇ ਵਿੱਚ ਘਿਰ ਗਈ ਆ? ਇਹ ਐਕਚੁਅਲੀ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਹੋਈ ਹੈ ਜੀ, ਇਹ 22 ਤਰੀਕ ਨੂੰ ਇੱਥੇ ਲੱਗਣ ਜਾ ਰਹੀ ਹੈ। ਪਰ ਇਹਦਾ ਵਿਰੋਧ ਜਿਹੜਾ ਥੋੜਾ ਕਾਂਗਰਸ ਨੇ ਕੀਤਾ ਜੀ ਪਹਿਲਾਂ ਪੰਜਾਬ ਦੇ ਵਿੱਚ, ਔਰ ਜਦੋਂ ਹੁਣ ਪੱਤਰਕਾਰਾਂ ਨੇ ਪੁੱਛਿਆ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਸ ਫਿਲਮ ਦੇ ਬਾਰੇ, ਉਹਨਾਂ ਨੇ ਕਿਹਾ ਕਿ ਜਿਹੜੀ ਫਿਲਮ ਜਦੋਂ ਸੈਂਸਰ ਬੋਰਡ ਨੇ ਪਾਸ ਕਰਤੀ ਹੈ ਤੇ ਕਈ ਵਾਰੀ ਸੈਂਸਰ ਬੋਰਡ ਤੋਂ ਗਲਤੀਆਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਜਿਹੜਾ ਉਹਨਾਂ ਦਾ ਹੋਮ ਸੈਕਟਰੀ ਹੈ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਇਸ ਮਾਮਲੇ ਨੂੰ ਜਿਹੜਾ ਜੀ ਉਹ ਦੇਖਣ। ਜਦੋਂ ਹੋਮ ਸੈਕਟਰੀ ਤੱਕ ਗੱਲ ਪਹੁੰਚ ਗਈ ਹੈ ਤਾਂ ਕਿਉਂਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਭਾਵਨਾਵਾਂ ਜਿਹੜੀਆਂ ਨੇ ਉਹ ਕਿਸੇ ਦੀਆਂ ਭੜਕ ਸਕਦੀਆਂ ਨੇ। ਉਹਨਾਂ ਦੇ ਬਿਆਨ ਤੋਂ ਇਹ ਲੱਗਦਾ ਜੀ ਕਿ ਫਿਲਮ ਸ਼ਾਇਦ 22 ਤਰੀਕ ਨੂੰ ਰਿਲੀਜ਼ ਨਹੀਂ ਹੋ ਸਕੂਗੀ, ਜਿਹੋ ਜੀ ਕਹਾਣੀ ਬਣਦੀ ਜਿਹੜੀ ਹੈ ਜੀ ਉਹ ਨਜ਼ਰ ਆਉਂਦੀ ਹੈ। ਇਹ ਤੋਂ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਇੱਕ ਜਿਹੜੀ ਫਿਲਮ ਆਈ ਸੀਗੀ ਸਾਡਾ ਹੱਕ, ਉਹਨੂੰ ਰੋਕਿਆ ਗਿਆ ਸੀਗਾ, ਪਰ ਬਾਅਦ ਦੇ ਵਿੱਚ ਹਾਈ ਕੋਰਟ ਦੀ ਪਰਮਿਸ਼ਨ ਦੇ ਨਾਲ ਇਹ ਫਿਲਮ ਜਿਹੜੀ ਸੀਗੀ ਉਹ ਰਿਲੀਜ਼ ਹੋਈ ਸੀਗੀ। ਇਹ ਛੋਟੀਆਂ ਮੋਟੀਆਂ ਦੀਆਂ ਗੱਲਾਂ ਨੇ ਜੀ ਜਿਹਦੇ ਉੱਤੇ ਮੁੱਖ ਮੰਤਰੀ ਝੱਟ ਦੇਣੀ ਜਿਹੜੇ ਹੋਮ ਸੈਕਟਰੀ ਨੂੰ ਹੁਕਮ ਕਰਦੇ ਨੇ। ਦੂਜੇ ਪਾਸੇ ਜੋ ਕਟਾਪੇ ਹੋਈ ਜਾਂਦੇ ਨੇ ਕੁੜੀਆਂ ਮੁੰਡਿਆਂ ਦੇ ਇੱਥੇ, ਇਹਦਾ ਉਹਨਾਂ ਨੇ ਕੋਈ ਹੁਕਮ ਨਹੀਂ ਕੀਤਾ ਕਿਸੇ ਨੂੰ। ਜੀ ਬਿਲਕੁਲ। ਤੇ ਅੱਗੇ ਗੱਲ ਕਰੀਏ ਪਿੰਕੀ ਆ, ਉਹਨੇ ਵੀ ਆਪਣਾ ਪ੍ਰਤੀਕਰਮ ਦਿੱਤਾ। ਕੀ ਪ੍ਰਤੀਕਰਮ ਦਿੱਤਾ ਹੈ? ਇੱਕ ਤਾਂ ਜੀ ਇਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਘਿਰ ਰਹੀ ਹੈ ਜੀ। 4 ਚੁਫੇਰੇ ਤੋਂ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ। ਜਿਹੜਾ ਅਵਤਾਰ ਸਿੰਘ ਮਾਰਿਆ ਗਿਆ ਸੀਗਾ ਪਿੰਕੀ ਦੀ ਗੋਲੀ ਦੇ ਨਾਲ, ਉਹਦਾ ਪਰਿਵਾਰ ਵੀ ਹੁਣ ਜਿਹੜਾ ਦੀ ਮੂਹਰੇ ਆਇਆ। ਉਹਨਾਂ ਨੇ ਕਿਹਾ ਕਿ ਸਾਨੂੰ ਪਿੰਕੀ ਦੇ ਉਦੋਂ 2 ਕਰੋੜ ਰੁਪਈਏ ਦੀ ਪੇਸ਼ਕਸ਼ ਜਿਹੜੀ ਕੀਤੀ ਸੀਗੀ, ਅਸੀਂ ਉਹ ਪੇਸ਼ਕਸ਼ ਜਿਹੜੀ ਸੀ ਉਹ ਨਹੀਂ ਲਈ, ਉਹ ਠੁਕਰਾ ਦਿੱਤੀ ਸੀਗੀ ਪੇਸ਼ਕਸ਼। ਔਰ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਜੀ ਪਿੰਕੀ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰ ਦੇਣਾ ਜਾਂ ਉਹਨੂੰ ਘੱਟ ਜਿਹੜੀ ਹੈ ਜੀ ਉਹ ਕੈਦ ਕਰਨੀ, ਇਹਦਾ ਉਹ ਵਿਰੋਧ ਜਿਹੜਾ ਕਰ ਰਹੇ ਨੇ। ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਤਾਂ ਵਿਰੋਧ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਆਈਆਂ ਹੀ ਖੜੀਆਂ ਨੇ ਜੀ ਸਾਰਿਆਂ ਦੇ। ਪਿੰਕੀ ਜਿਹੜਾ ਜੀ ਉਹਨੇ ਇਸ ਮਾਮਲੇ ਦੇ ਉੱਤੇ ਜਿਹੜਾ ਆਪਣਾ ਬਿਆਨ ਦਿੱਤਾ, ਉਹਨੇ ਕਿਹਾ ਕਿ ਮੈਨੂੰ ਤਾਂ ਸਗੋਂ 6 ਮਹੀਨੇ ਵੱਧ ਜਿਹੜੇ ਨੇ ਉਹ ਕੱਟਣੇ ਪਏ ਨੇ। ਉਹ ਕਹਿੰਦੇ ਨਾਭੇ ਦੀ ਜਿਹੜੀ ਜੇਲ੍ਹ ਹੈ ਉਹਦੇ ਵਿੱਚ ਜਦੋਂ ਤੁਸੀਂ ਕੈਦ ਕੱਟਦੇ ਹੋ ਤਾਂ ਉੱਥੇ ਤੁਹਾਨੂੰ ਜਿਹੜੀ ਉਹਦਾ ਡਬਲ ਮਿਲਦਾ ਕੈਦ ਦਾ। ਇਸ ਕਰਕੇ ਉਹ ਕਹਿੰਦਾ ਮੇਰੇ ਤਾਂ 6 ਮਹੀਨੇ ਵੱਧ ਲੱਗ ਗਏ ਨੇ, ਇਹ ਮੈਨੂੰ ਸਮੇਂ ਤੋਂ ਪਹਿਲਾਂ ਜਿਹੜਾ ਉਹ ਨਹੀਂ ਛੱਡਿਆ ਗਿਆ। ਉਹਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕਦੀ ਬੱਬਰ ਖਾਲਸਾ ਦੇ ਵਿੱਚ ਰਿਹਾ। ਸਭ ਨੂੰ ਪਤਾ ਹੈ ਕਿ ਉਹ ਪਹਿਲਾਂ ਕਿਸੇ ਟਾਈਮ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਹੁੰਦਾ ਸੀ, ਬਾਅਦ ਦੇ ਵਿੱਚ ਪੁਲਿਸ ਦੇ ਨਾਲ ਜਿਹੜਾ ਸੀ ਉਹ ਰਲ ਗਿਆ, ਪੁਲਿਸ ਦਾ ਕੈਟ ਬਣ ਗਿਆ ਸੀਗਾ ਜੀ। ਜੀ ਤੇ ਉਸਨੇ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਵੀ ਕੈਟ ਨੇ ਸ਼ਹੀਦ ਕਰਵਾਏ ਆ। ਇਹ ਉਹ ਪਿੰਕੀ ਆ। ਤੇ ਅੱਗੇ ਜੀ ਇੱਕ ਹੋਰ 25 ਕਰੋੜ ਦੀ ਜਿਹੜੀ ਡਰੱਗ ਫੜੀ ਗਈ ਆ, ਜਿਹੜੀ ਪਾਕਿਸਤਾਨ ਤੋਂ ਆਉਂਦੀ ਸੀਗੀ। ਹਰਪ੍ਰੀਤ ਚਿੰਟੂ ਆ ਮੇਰੇ ਖਿਆਲ ਦੇ ਵਿੱਚ ਉਸ ਬੰਦੇ ਦਾ ਨਾਂ। ਜੀ ਇਹ ਫਗਵਾੜੇ ਦੇ ਨੇੜੇ ਦਾ ਹੈ ਬੰਦਾ ਜਿਹੜਾ ਫੜਿਆ ਗਿਆ 25 ਕਰੋੜ ਦੀ ਡਰੱਗ ਦੇ ਨਾਲ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਵੱਡੇ ਬੰਦਿਆਂ ਦੇ ਨਾਮ ਜਿਹੜੇ ਨੇ ਆ ਸਕਦੇ ਨੇ। ਇਹ ਇੱਥੇ ਕਾਰੋਬਾਰ ਕਰਦਾ ਜੀ ਫਗਵਾੜੇ ਦੇ ਨੇੜੇ ਤੇੜੇ, ਔਰ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਜਿਹੜੀਆਂ ਜੀ ਉਹ ਕਈ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਬਣਾਈ ਫਿਰਦਾ ਜੀ। ਵੈਸੇ ਇਦਾਂ ਦੇ ਤਾਂ ਬਥੇਰੇ ਚਿੰਟੂ ਨੇ ਜੀ ਇੱਥੇ ਜਿਹੜੇ ਵੇਚੀ ਜਾਂਦੇ ਨੇ ਡਰੱਗ। ਕਿਤੇ ਪੁਲਿਸ ਜਿਹੜੀ ਹੈ ਜੀ ਉਹ ਫੜ ਲੈਂਦੀ ਆ ਤੇ ਇਹ ਦੱਸਣ ਦੇ ਵਾਸਤੇ ਕਿ ਅਸੀਂ ਹੈਗੇ ਆ, ਇਹਦੇ ਉੱਤੇ ਕੰਮ ਕਰ ਰਹੇ ਆ ਜੀ। ਇਹਦਾ ਮਤਲਬ ਕਿ ਉਹਨਾਂ ਨੇ ਫੜੇ ਤਾਂ ਪਹਿਲਾਂ ਹੀ ਹੁੰਦੇ, ਉਹਨਾਂ ਨੂੰ ਪਤਾ ਤੇ ਹੁੰਦਾ ਹੀ ਆ ਕਿ ਕੌਣ ਕੌਣ ਵੇਚਦਾ ਆ। ਤੇ ਅਗਲੀ ਗੱਲ ਕਰੀਏ ਵਿਕਰਮ ਦੀ, ਜਿਹਨੇ ਮੁੱਖ ਮੰਤਰੀ ਦੀ ਕੁਰਸੀ ਵੱਲ ਜੁੱਤੀ ਸਿੱਟੀ ਸੀਗੀ, ਤੇ ਉਸ ਦੇ ਬਾਰੇ ਵਿੱਚ ਕੀ ਚੱਲ ਰਿਹਾ ਹੈ? ਵਿਕਰਮ ਤੇ ਉਹਦੇ ਸਾਥੀ ਜਿਹੜੇ ਨੇ ਜੀ ਉਹ ਬੁਰੇ ਤਰੀਕੇ ਦੇ ਨਾਲ ਫਸਾਏ ਜਾ ਰਹੇ ਨੇ। ਹੁਣ ਜਿਹੜਾ ਹੈ ਜੀ ਇਹਦੇ ਉੱਤੇ ਇੱਕ ਹੋਰ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ IT ਦੇ ਅੰਡਰ। IT ਦੇ ਅੰਦਰ ਜੀ 332, 353, 355, 506, 120 ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ। ਔਰ ਇਹਦੇ ਜਿਹੜੇ ਸਾਥੀ ਨੇ ਜੀ ਵਿਕਰਮ ਦੇ 3 ਮਨਿੰਦਰਪਾਲ ਸਿੰਘ, ਹਰਦੀਪ ਸਿੰਘ ਤੇ ਹਰਵਿੰਦਰ ਸਿੰਘ ਜਿਹੜਾ ਜੀ ਉਹ ਇਹਦੇ ਵਿੱਚ ਸਾਜ਼ਿਸ਼ ਦੇ ਵਿੱਚ
ਧਿਰ ਜਿਹੜੇ ਨੇ ਉਹ ਬਣਾ ਲਏ ਗਏ ਨੇ। ਜਦੋਂ ਉਹਨੂੰ ਪੇਸ਼ ਕੀਤਾ ਗਿਆ ਜੀ ਅਦਾਲਤ ਦੇ ਵਿੱਚ ਕੱਲ ਖੰਨੇ ਦੀ, ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਪਤਾ ਨਹੀਂ ਕਿੱਡਾ ਕੁ ਵੱਡਾ ਕੋਈ ਡਾਕੂ ਜਿਹੜਾ ਜੀ ਫੜ ਲਿਆਂਦਾ। ਚਾਰ ਸਵੇਰੇ ਪੁਲਿਸ ਕਿਸੇ ਮੀਡੀਆ ਵਾਲੇ ਦੇ ਨਾਲ ਉਹਨੂੰ ਗੱਲ ਜਿਹੜੀ ਆ ਨਹੀਂ ਕਰਨ ਦਿੱਤੀ ਗਈ। ਉਹਨੇ ਐਕਚੁਅਲੀ ਰੋਸ ਹੀ ਪ੍ਰਗਟ ਕੀਤਾ ਜੀ, ਉਹ ਕੋਈ ਕ੍ਰਿਮੀਨਲ ਨਹੀਂ ਹੈਗਾ ਬੰਦਾ, ਨਾ ਉਹ ਕੋਈ ਖਤਰਨਾਕ ਜਿਹੜਾ ਜੀ ਅੱਤਵਾਦੀ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਜੀ ਪੇਸ਼ ਕੀਤਾ ਗਿਆ। ਉਹਨੇ ਤਾਂ ਇੱਕ ਬੇਰੁਜ਼ਗਾਰਾਂ ਦਾ ਜਿਹੜਾ ਮਸਲਾ ਸੀਗਾ ਉਹ ਉਠਾਇਆ। ਅਜੇ ਤੱਕ ਤਾਂ ਨਹੀਂ ਪਰ ਇਹ ਪਤਾ ਲੱਗਾ ਜੀ ਕਿ ਜਿਹੜੀਆਂ ਕੁਝ ਜਥੇਬੰਦੀਆਂ ਨੇ ਜਿਹਦੇ ਵਿੱਚ ETT ਵਰਗ ਵੀ ਸ਼ਾਮਿਲ ਹੈ, ਕੁਛ ਜਿਹੜੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ ਮੀਟਿੰਗਸ ਕੁਛ ਜਿਹੜੀਆਂ ਹੋਈਆਂ ਨੇ। ਇਸ ਮਾਮਲੇ ਦੇ ਵਿੱਚ ਬਾਹਰ ਰਹਿੰਦਾ ਜਿਹੜਾ ਭਾਈਚਾਰਾ ਜੀ ਉਹਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਕਾਈਂਡਲੀ ਕਰ ਦੇਣਾ ਜੀ ਜਿਹੜਾ ਪੰਜਾਬ ਹਿਊਮਨ ਰਾਈਟਸ ਹੈ ਜੇ ਉਹਨੂੰ ਈਮੇਲ ਜਿੰਨੀਆਂ ਹੋ ਸਕਦੀਆਂ ਜੀ ਲਿਖੀਆਂ ਜਾਣ, ਕਿਉਂਕਿ ਉਹਦੀ ਸੁਰੱਖਿਆ ਇਸ ਵੇਲੇ ਬੜੀ ਵੱਡੀ ਗੱਲ ਹੈ ਜੀ। ਬੇਸ਼ੱਕ ਜਿਹੜੀ ਜੁੱਤੀ ਸੁੱਟਣੀ ਉਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਉਹਨੇ ਜੁੱਤੀ ਮਾਰੀ ਨਹੀਂ ਹੈ ਜੀ, ਇਹ ਗੱਲ ਜਿਹੜੀ ਵੇਖਣ ਵਾਲੀ ਹੈ। ਉਹਨੇ ਜੁੱਤੀ ਸੁੱਟੀ ਆ ਔਰ ਜਿਹੜੀ ਸਰਕਾਰ ਇਸ ਵੇਲੇ ਉਹਦੇ ਉੱਤੇ ਪਰਚੇ ਤੇ ਪਰਚਾ ਦਰਜ ਕਰੀ ਜਾਂਦੀ ਹੈ। ਇਹਨੇ ਜਰਨੈਲ ਸਿੰਘ ਹੋਰਾਂ ਨੂੰ, ਪੱਤਰਕਾਰ ਜਿਹੜੇ ਸਨ ਜਿਨ੍ਹਾਂ ਨੇ ਪੀ ਚਿਦੰਬਰਮ ਤੇ ਜੁੱਤੀ ਸੁੱਟੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਸਨਮਾਨਿਤ ਵੀ ਕੀਤਾ ਸੀਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਸੀ ਕਿ ਜੇ ਤੂੰ ਇੱਥੇ ਆ ਕੇ ਨੌਕਰੀ ਕਰਨਾ ਚਾਹੁੰਦਾ ਤਾਂ ਅਸੀਂ ਤੈਨੂੰ ਨੌਕਰੀ ਦੇਣ ਨੂੰ ਤਿਆਰ ਹੈ। ਉਸ ਜੁੱਤੀ ਸੁੱਟਣ ਦੇ ਵਿੱਚ ਤੇ ਇਸ ਜੁੱਤੀ ਸੁੱਟਣ ਦੇ ਵਿੱਚ ਏਡਾ ਕੀ ਵੱਡਾ ਖੱਪਾ ਜਿਹੜਾ ਆ ਗਿਆ ਜੀ, ਜਿਹਦੇ ਕਰਕੇ ਇਸ ਮੁੰਡੇ ਦੇ ਉੱਤੇ ਇੰਨੇ ਪਰਚੇ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ, ਸੁੱਟੇ ਜਾ ਰਹੇ ਨੇ ਤਾਂ ਕਿ ਉਹਨੂੰ ਫਸਾਇਆ ਜਾਵੇ ਜੀ। ਜੀ ਬਿਲਕੁਲ, ਇਹ ਤਾਂ ਜ਼ਰੂਰ ਖਿਆਲ ਕਰਨ ਵਾਲੀ ਗੱਲ ਹੈ, ਨਹੀਂ ਤੇ ਕੋਈ ਵੀ ਆਪਣਾ ਗੁੱਸਾ ਜਾ ਰਿਹਾ ਕਿਤੇ ਵੀ ਨਹੀਂ ਕਰ ਸਕਦਾ। ਤੇ ਅਗਲੀ ਗੱਲ ਕਰਦੇ ਹਾਂ ਜੀ ਕਿ ਜਿਹੜੇ ਚੀਨ ਦੀ ਫੌਜ ਨੇ 25-30 ਕਿਲੋਮੀਟਰ ਭਾਰਤ ਦੇ ਵਿੱਚ ਜਿਹੜੇ ਡੇਰੇ ਜਮਾ ਲਏ ਆ, ਉਸੇ ਬਾਰੇ ਭਾਰਤ ਦਾ ਕੀ ਐਕਸ਼ਨ ਹੈ? ਇਹ ਐਕਚੁਅਲੀ ਜਿਹੜੇ ਚਾਈਨਾ ਦੀ ਫੌਜ ਹੈ ਜੀ ਇੱਕ ਵਾਰੀ ਫੇਰ ਭਾਰਤ ਦੇ ਇਲਾਕੇ ਦੇ ਅੰਦਰ ਜਿਹੜੀ ਉਹ ਦਾਖਲ ਹੋ ਗਈ ਹੈ। ਲਦਾਖ ਦੇ ਬਰਫਸੇ ਇਲਾਕੇ ਦੇ ਵਿੱਚ ਭਾਰਤੀ ਖੇਤਰ ਦੇ ਅੰਦਰ ਜਿਹੜੇ ਚਾਈਨੀਜ਼ ਸੈਨਿਕ ਨੇ 25 ਤੋਂ 30 ਕਿਲੋਮੀਟਰ ਤੱਕ ਅੰਦਰ ਆ ਵੜਿਆ ਜੀ। ਇਹ ਇਲਾਕਾ ਜਿੱਥੇ ਪਿਛਲੇ ਸਾਲ ਚਾਈਨੀਜ਼ ਫੌਜਾਂ ਨੇ ਆਪਣੇ ਤੰਬੂ ਗੱਡ ਦਿੱਤੇ ਸੀਗੇ, 3 ਹਫ਼ਤਿਆਂ ਦੇ ਤਣਾਅ ਤੋਂ ਬਾਅਦ ਉਹ ਵਾਪਸ ਗਏ ਸੀਗੇ ਜੀ। ਜਿਹੜੇ ਸਰਕਾਰੀ ਸੂਤਰ ਨੇ ਉਹਨਾਂ ਨੇ ਦੱਸਿਆ ਕਿ ਭਾਰਤੀ ਜਿਹੜੀ ਗਸ਼ਤ ਕਰਨ ਵਾਲੀ ਪਾਰਟੀ ਹੈ ਜੀ, ਉਹਨੇ ਪੀਪਲਜ਼ ਲਿਬਰੇਸ਼ਨ ਪਾਰਟੀ ਦੇ ਜਵਾਨਾਂ ਨੂੰ ਇਸ ਇਲਾਕੇ ਦੇ ਵਿੱਚ ਦੇਖਿਆ। ਇਹ ਇਲਾਕਾ 17,000 ਫੁੱਟ ਉਚਾਈ ਦੇ ਉੱਤੇ ਸਥਿਤ ਹੈ ਜੀ। ਜਿਹੜੇ ਭਾਰਤੀ ਸੂਤਰ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਜਿਹੜੀ ਸੈਨਾ ਜਦੋਂ ਆਪਣੇ ਆਧਾਰ ਕੈਂਪ ਤੋਂ 1.5 ਕਿਲੋਮੀਟਰ ਤੁਰੇ ਸੀ, ਉਦੋਂ ਅਸਲ ਕੰਟਰੋਲ ਰੇਖਾ ਤੋਂ ਭਾਰਤੀ ਖੇਤਰ 'ਚ 25 ਤੋਂ 30 ਕਿਲੋਮੀਟਰ ਤੱਕ ਚਾਈਨੀਜ਼ ਜਵਾਨ ਜਿਹੜੇ ਨੇ ਉਹਨਾਂ ਨੂੰ ਦੇਖਿਆ ਗਿਆ ਸੀਗਾ ਜੀ। ਔਰ ਇਹਨਾਂ ਨੇ ਬੈਨਰ ਜਿਹੜੇ ਹੱਥਾਂ ਦੇ ਵਿੱਚ ਫੜੇ ਹੋਏ ਸੀ ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਸੀਗਾ ਦਿਸ ਇਜ਼ ਚਾਈਨੀਜ਼ ਟੈਰੀਟਰੀ ਗੋ ਬੈਕ, ਕਿ ਚਾਈਨਾ ਦਾ ਇਲਾਕਾ, ਇੱਥੋਂ ਵਾਪਸ ਜਿਹੜਾ ਦੀ ਉਹ ਚਲੇ ਜਾਓ। ਅਜੇ ਕੋਈ ਜਵਾਬੀ ਕਾਰਵਾਈ ਜਿਹੜੀ ਆ ਭਾਰਤੀ ਫੌਜ ਨੇ ਭਾਰਤ ਦੇ ਵੱਲੋਂ ਨਹੀਂ ਕੀਤੀ ਗਈ ਜੀ। ਤੇ ਜੀ ਅਗਲੀ ਗੱਲ ਕਰਦੇ ਆ ਮੋਹਨ ਭਾਗਵਤ ਦੀ। ਉਹ ਐਡੇ ਕਰੜੇ ਬਿਆਨ ਤੋਂ ਬਿਆਨ ਦੇ ਰਹੇ ਆ ਕਿ ਜਿਸ ਤਰ੍ਹਾਂ ਕੋਈ ਨਾ ਕੋਈ ਜੰਗ ਛਿੜਨੀ ਹੋਵੇ ਭਾਰਤ ਦੇ ਵਿੱਚ, ਕੀ ਇਸ ਦਾ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ ਭਾਰਤ ਵਿੱਚ? ਸਰਕਾਰ ਦੇ ਉਹਨਾਂ ਦੀ ਹੈ ਜੀ, ਬੀਜੇਪੀ ਦੇ ਮਾਈ ਬਾਪ ਤਾਂ RSS ਹੀ ਹੈ ਨਾ ਜੀ, ਸੰਘ ਪਰਿਵਾਰ ਹੀ ਹੈ। ਤੋ ਇਸ ਕਰਕੇ ਉਹ ਤਾਂ ਜੋ ਮਰਜ਼ੀ ਕਹੀ ਜਾਂਦੀ, ਜਦੋਂ ਸਰਕਾਰ ਹੀ ਉਹਨਾਂ ਦੀ ਹੈ ਉਹ ਤਾਂ ਉਦੋਂ ਨਹੀਂ ਹਟਦੇ ਸੀਗੇ ਜਦੋਂ ਸਰਕਾਰ ਉਹਨਾਂ ਦੀ ਨਹੀਂ ਸੀ ਹੁੰਦੀ। ਹੁਣ ਤਾਂ ਸੁਪਰ ਮੈਜੋਰਿਟੀ ਦੇ ਵਿੱਚ ਹੈ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਉਹ ਕਰਕੇ ਤਾਂ ਦੱਸੇ ਜੀ, ਜਾਂ ਬੋਲ ਕੇ ਦੱਸੇ ਉਹਨਾਂ ਦੇ ਖਿਲਾਫ, ਜੇ ਕੋਈ ਬੋਲ ਸਕਦਾ ਤਾਂ। ਮੁਸ਼ਕਿਲ ਇਹ ਹੈ ਕਿ ਉਹਨਾਂ ਨੂੰ ਸਾਰੇ ਪਾਸੇ ਤੋਂ ਹੁੰਗਾਰਾ ਵੀ ਜਿਹੜਾ ਉਹ ਚੰਗਾ ਮਿਲ ਰਿਹਾ। ਕੁਛ ਇੱਕ ਹੈਗੇ ਨੇ ਜਿਹੜੇ ਨਹੀਂ ਬੋਲੇ। ਦਿਗਵਿਜੇ ਸਿੰਘ ਹੈ ਜੀ, ਜਿਹਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਭਾਰਤ ਦੀ ਰਾਜਨੀਤੀ ਦੇ ਉੱਤੇ 2 ਹਿਟਲਰ ਕਾਬਜ ਹੋ ਗਏ ਨੇ। ਇੱਕ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਹਿਟਲਰ ਦੱਸਿਆ, ਦੂਜਾ ਹਿਟਲਰ ਉਹਨਾਂ ਨੇ ਮੋਹਨ ਭਾਗਵਤ ਹੋਰਾਂ ਨੂੰ ਦੱਸਿਆ ਜੀ। ਇੱਥੇ ਪੰਜਾਬ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਹਿ ਦਿੱਤਾ ਸੀਗਾ ਜੇ ਅਮਰੀਕਾ ਦੇ ਵਿੱਚ ਰਹਿੰਦੇ ਅਮਰੀਕਨ ਨੇ, ਕੈਨੇਡਾ 'ਚ ਰਹਿੰਦੇ ਕੈਨੇਡੀਅਨ ਨੇ, ਤਾਂ ਫਿਰ ਹਿੰਦੁਸਤਾਨ 'ਚ ਰਹਿਣ ਵਾਲੇ ਹਿੰਦੂ ਵੀ ਤਾਂ ਹੋ ਸਕਦੇ ਨੇ। ਜੀ ਬਿਲਕੁਲ, ਉਹ ਤੇ ਬਹੁਤ ਦੇਰ ਤੋਂ ਸਵੀਕਾਰ ਕਰ ਚੁੱਕੇ ਆ। ਉਹਨਾਂ ਦੀ ਕਿਹੜੀ ਗੱਲ ਆ, ਉਹਨਾਂ ਨੇ ਤਾਂ ਪੂਰੇ ਜਿਹੜੇ ਸਿੱਖ ਹੈਗੇ ਆ ਪੰਜਾਬ ਦੇ ਆ ਜਾਂ ਕਿਤੇ ਵੀ ਵਸਦੇ ਆ, ਉਹਨਾਂ ਨੂੰ ਵੀ ਇਹ ਲੈਸਨ ਦੇਣਾ ਸ਼ੁਰੂ ਕਰ ਦਿੱਤਾ। ਤੇ ਅੱਗੇ ਗੱਲ ਕਰਦੇ ਆ ਜੀ, ਜਿਹੜੇ ਨੀਲੇ ਕਾਰਡ ਵੰਡੇ ਗਏ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ, ਉਹ ਉਹਨਾਂ ਦਾ ਪਤਾ ਲੱਗਾ ਕਿ ਉਹ ਵੀ ਨਕਲੀ ਨਿਕਲੇ ਨੇ ਜੀ। ਇਹ ਨੀਲਿਆਂ ਨੇ ਨੀਲੇ ਕਾਰਡ ਵੰਡੇ ਸੀਗੇ। ਅੱਛਾ ਜੀ। ਤੋ ਇਹ ਨੀਲਾ ਕਾਰਡ ਹੈ ਕੀ ਆ ਜੀ ਕਿ ਮੈਂ ਦੱਸਵਾ ਦੀ, ਜਿਹੜੇ ਰਾਸ਼ਨ ਆ ਜੀ ਆਟਾ ਦਾਲ ਸਕੀਮ ਵਾਲੇ, ਇਹ ਨੀਲੇ ਕਾਰਡ ਨੇ ਜੀ। ਔਰ ਇਹ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਅਸੈਂਬਲੀ ਹਲਕਾ ਮੌੜ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਨੀਲੇ ਕਾਰਡ ਬਹੁਤੇ ਜਿਹੜੇ ਨੇ ਉਹ ਜਾਲੀ ਨਿਕਲੇ ਨੇ।
ਅੱਧੀ ਦਰਜਨ ਪਿੰਡਾਂ ਦੇ ਗਰੀਬ ਲੋਕ ਜਿਹੜੇ ਨੇ ਉਹ ਮੁੱਖ ਮੰਤਰੀ ਤੇ ਖੁਰਾਕ ਸਪਲਾਈ ਮੰਤਰੀ ਦੀ ਫੋਟੋ ਵਾਲੇ ਇਹ ਜਿਹੜੇ ਨੀਲੇ ਕਾਰਡ ਹੱਥਾਂ 'ਚ ਲੈ ਕੇ ਫਿਰ ਰਹੇ ਨੇ। ਪਿੰਡਾਂ ਦੇ ਜਿਹੜੇ ਰਾਸ਼ਨ ਡਿਪੂ ਹੋਲਡਰ ਨੇ ਉਹਨਾਂ ਨੇ ਇਹਦੇ ਉੱਤੇ ਰਾਸ਼ਨ ਦੇਣ ਤੋਂ ਨਾ ਕਰਤੀ ਹੈ। ਇਹ ਦੱਸਿਆ ਗਿਆ ਜੀ ਕਿ ਇਹ ਤਾਂ ਸਾਰੇ ਨਕਲੀ ਨੇ ਜਿਹੜੇ ਵੰਡੇ ਗਏ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਟਾ ਦਾਲ ਸਕੀਮ ਤੇ 98,000 ਨਵੇਂ ਮੈਂਬਰ ਜਿਹੜੇ ਬਣਾਏ ਗਏ ਸੀ, ਜਿਨ੍ਹਾਂ ਦਾ ਸਰਵੇ 2014 ਦੇ ਵਿੱਚ SDM ਦੇ ਵੱਲੋਂ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ ਜੀ। ਚੋਣਾਂ ਤੋਂ ਪਹਿਲਾਂ ਰਾਤੋਂ ਰਾਤ ਨਵੇਂ ਜਿਹੜੇ ਕਾਰਡ ਧਾਰਕ ਸੀ ਜੀ ਉਹਨਾਂ ਨੂੰ ਨੀਲੇ ਕਾਰਡ ਵੰਡੇ ਗਏ, ਪਰ ਇਹ ਜਿਹੜੇ ਜੀ ਜਾਲੀ ਨਿਕਲੇ। ਹੁਣ ਜਾਲੀ ਬਣਾਏ ਕਿਹਨੇ? ਬਣਾਏ ਤਾਂ ਸਰਕਾਰ ਨੇ ਜੀ, ਸਰਕਾਰ ਨੇ ਇਹ ਕਾਰਡ ਜਿਹੜੇ ਵੰਡੇ ਆ ਭਾਵ ਕਿ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਸਰਕਾਰ ਦੇ, ਉਹਨਾਂ ਨੇ ਤਾਂ ਇਹ ਕਾਰਡ ਵੰਡੇ ਸੀਗੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਰਕਾਰੀ ਤੌਰ ਦੇ ਉੱਤੇ ਬਣਦੇ ਨੇ। ਇਹ ਤਾਂ ਹੈ ਨਹੀਂ ਗਾ ਜੀ ਕਿ ਫੋਟੋ ਸਟੇਟ ਵਾਲੀ ਕੋਈ ਮਸ਼ੀਨ ਹੈ ਜਿਹਦੇ ਵਿੱਚੋਂ ਕੱਢ ਦਿੱਤਾ ਜਾਂਦਾ ਵੀ ਆਹ ਇੱਕ ਫੋਟੋ ਕਾਪੀ ਤੇਰੀ। ਇਹਦਾ ਬਕਾਇਦਾ ਤੌਰ ਦੇ ਉੱਤੇ ਡਾਟਾ ਜਿਹੜਾ ਜੀ ਉਹ ਤਿਆਰ ਕੀਤਾ ਜਾਂਦਾ ਹੈ, ਬੰਦੇ ਦੇ ਕੀ ਇਨਕਮ ਹੈ, ਕਿੰਨਾ ਉਹ ਗਰੀਬ ਹੈ, ਕਿੱਥੇ ਰਹਿੰਦਾ। ਸੋ ਇਹ ਕਿਹਨੇ ਬਣਾਏ? ਜਿਨ੍ਹਾਂ ਨੇ ਬਣਾ ਕੇ ਦਿੱਤੇ ਉਹਨਾਂ ਨੇ। ਭਾਵ ਇਹਦਾ ਮਤਲਬ ਇਹ ਹੋਇਆ ਜੀ ਕਿ ਕਾਲਪੁਣੇ ਦੇ ਵਿੱਚ ਲਾਹਾ ਲੈਣ ਦੇ ਵਾਸਤੇ ਇਹ ਪੈਂਦਾ ਜੀ ਬਠਿੰਡਾ ਲੋਕ ਸਭਾ ਹਲਕਾ ਪੈਂਦਾ, ਸੋ ਇਸ ਕਰਕੇ ਉਹਦਾ ਲਾਹਾ ਜਿਹੜਾ ਸੀਗਾ ਲੈਣ ਵਾਸਤੇ ਜਿਹੜੇ ਸੀ ਕਾਹਲੀ ਦੇ ਨਾਲ ਤੇਜ਼ੀ ਦੇ ਨਾਲ ਇਹ ਕਾਰਡ ਜਿਹੜੇ ਸੀ ਉਹ ਵੰਡ ਦਿੱਤੇ ਗਏ। ਹੁਣ ਲੋਕਾਂ ਨੂੰ ਪਤਾ ਲੱਗਿਆ ਜੀ ਵੀ ਇਹ ਤਾਂ ਠੱਗੀ ਹੋਊਗੀ, ਇਹ ਤਾਂ ਨਕਲੀ ਨੇ ਸਾਰੇ ਜੀ। ਤੇ ਜੀ ਅੱਗੇ ਗੱਲ ਕਰੀਏ ਭੁੱਖ ਹੜਤਾਲਾਂ ਦੀ। ਭੁੱਖ ਹੜਤਾਲਾਂ ਬੜੀਆਂ ਚੱਲ ਰਹੀਆਂ ਜੀ ਥਾਂ ਥਾਂ ਤੇ, ਕੋਈ ਇਹਨਾਂ ਦੀ ਸਾਰ ਲੈ ਰਿਹਾ ਹੈ? ਜਿਹੜੇ ਜਸਵਿੰਦਰ ਸਿੰਘ ਸਿੱਧੂ ਹੋਰੀ ਨੇ ਜੀ, ਤੁਹਾਡੇ ਆਉਣ ਤੋਂ ਪਹਿਲਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਕਾਫੀ ਸਿਹਤ ਉਹਦੀ ਡਾਊਨ ਜਿਹੜੀ ਹੈ ਜੀ ਚਲੇ ਗਈ ਹੈ ਜਸਵਿੰਦਰ ਸਿੰਘ ਸਿੱਧੂ ਹੋਰਾਂ ਦੀ, ਜਿਹੜੇ ਮਰਨ ਵਰਤ ਦੇ ਉੱਤੇ ਬੈਠੇ ਨੇ। ਸਰਕਾਰ ਨੇ ਬੇਸ਼ੱਕ ਇਹ ਫੈਸਲਾ ਲੈ ਲਿਆ ਜੀ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ, ਪਰ ਉਹ ਇਸ ਗੱਲ ਦੇ ਵਾਸਤੇ ਬਜਿੱਦ ਨੇ ਕਿਉਂਕਿ ਕਈ ਵਾਰੀ ਸਰਕਾਰ ਨੇ ਇਹ ਫੈਸਲਾ ਲਿਆ। ਉਹ ਕਹਿੰਦੇ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਨੇ ਮਰਨ ਵਰਤ ਤੋਂ ਉੱਠਣਾ ਨਹੀਂ ਹੈ। ਸਰਕਾਰ ਕਹਿੰਦੀ ਹੈ ਜੀ ਕਿ ਉਹਦੇ ਮੰਤਰੀ ਜਿਹੜੇ ਨੇ ਉਹ ਗਏ ਹੋਏ ਨੇ ਵਿਦੇਸ਼ੀ ਦੌਰੇ ਦੇ ਉੱਤੇ, ਪਰਤਣਗੇ ਤੇ ਫਿਰ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਹੋਊਗਾ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਹੋਰੀ ਵਾਪਸ ਪਰਤ ਆਏ ਨੇ। ਫਿਰ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ ਕਿਹੜੀ ਢਿੱਲ ਹੈ ਇਹ ਸਮਝ ਨਹੀਂ ਜਿਹੜੀ ਜੀ ਆ ਰਹੀ। 30ਵੇਂ ਦਿਨ ਦੇ ਵਿੱਚ ਜਿਹੜਾ ਜੀ ਜਾਰੀ ਹੋ ਗਿਆ ਜਿਹੜਾ ETT ਦੇ ਪ੍ਰਧਾਨ ਜਿਹੜੇ ਨੇ ਜਸਵਿੰਦਰ ਸਿੰਘ ਸਿੱਧੂ ਹੋਰਾਂ ਦਾ ਮਰਨ ਵਰਤ ਜੀ। ਉਧਰ ਜਿਹੜਾ ਮਰਨ ਵਰਤ ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਜੀ ਭੈਣੀ ਸਾਹਿਬ ਵਾਲੇ ਨਾਮਧਾਰੀਆਂ ਦਾ, ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਜਾਰੀ ਹੈ, ਉਹ ਵੀ ਜਿਉਂ ਦਾ ਤਿਉਂ ਚੱਲੀ ਜਾ ਰਿਹਾ। ਨਾ ਉਸ ਪਾਸੇ ਵੱਲ ਕੁਛ ਹੋਇਆ ਨਾ ਇਸ ਪਾਸੇ ਵੱਲ ਜੀ। ਜੀ ਬਿਲਕੁਲ ਕਿਸੇ ਨੂੰ ਸਾਰ ਲੈਣੀ ਚਾਹੀਦੀ ਹੈ। ਤੇ ਅੱਗੇ ਗੱਲ ਕਰਦੇ ਤਲਵੰਡੀ ਸਾਬੋ ਦੇ ਵਿੱਚ ਪਤਾ ਲੱਗਾ ਕਿ ਚਟਾਲਿਆਂ ਨੇ ਆਪਣੇ ਬੰਦੇ ਬਹੁਤ ਭੇਜ ਦਿੱਤੇ ਆ ਤੇ ਤਲਵੰਡੀ ਸਾਬੋ ਭਰ ਦਿੱਤੀ ਆ। ਤਲਵੰਡੀ ਸਾਬੋ ਇਸ ਵੇਲੇ ਭਰੀ ਪਈ ਹੈ ਜੀ। ਇਸ ਵੇਲੇ ਹਰਿਆਣਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ। ਜਿਹੜੇ ਚਟਾਲਿਆਂ ਦੇ ਬੰਦੇ ਨੇ ਬਾਦਲਾਂ ਦੀ ਮਦਦ ਦੇ ਉੱਤੇ ਇਹਦੇ ਵਿੱਚ ਕਾਫੀ ਸਾਰੇ ਲੱਠਮਾਰ ਵੀ ਸ਼ਾਮਲ ਜਿਹੜੇ ਉਹ ਦੱਸੇ ਜਾਂਦੇ ਨੇ। ਹਾਲਾਂਕਿ ਚੋਣ ਕਮਿਸ਼ਨ ਨੇ ਇਹ ਹੁਕਮ ਦੇ ਦਿੱਤਾ ਜੀ ਕਿ ਅੱਜ ਕਿਉਂਕਿ ਲਾਸਟ ਦਿਨ ਆ ਜੀ ਚੋਣ ਪ੍ਰਚਾਰ ਦਾ, ਅੱਜ 5 ਵਜੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਰੇ ਜਾਣੇ ਜਿਹੜੇ ਨੇ ਇਹਨਾਂ ਹਲਕਿਆਂ ਦੇ ਵਿੱਚੋਂ ਨਿਕਲ ਜਾਣ। ਪਰ ਮੁਸ਼ਕਿਲ ਇਹ ਹੈ ਜੀ ਕਿ ਸਰਕਾਰੀ ਧਿਰ ਜਿਹੜੀ ਹੈ ਜੀ ਉਹ ਇਹਨਾਂ ਨੂੰ ਜਾਣ ਦੇਊਗੀ ਬਾਹਰ। ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਜਿਹੜੇ ਮੈਰਿਜ ਪੈਲੇਸ ਨੇ ਜਾਂ ਹੋਟਲ ਵਗੈਰਾ ਨੇ ਜੀ ਇਹਨਾਂ ਏਰੀਆਜ਼ ਦੇ ਵਿੱਚ ਉਹ ਸਾਰੇ ਬਿਲਕੁਲ ਜੈਮ ਪੈਕ ਇਸ ਵੇਲੇ ਪਏ ਨੇ। ਕਾਂਗਰਸ ਦੇ ਵੀ ਬੰਦੇ ਬਥੇਰੇ ਫਿਰਦੇ ਨੇ। ਅਰਵਿੰਦ ਕੇਜਰੀਵਾਲ ਹੋਰੀ ਆਏ ਹੋਏ ਨੇ, ਇਸ ਕਰਕੇ ਉਹਨਾਂ ਦੇ ਨਾਲ ਵੀ ਇੱਕ ਟੀਮ ਜਿਹੜੀ ਹੈ ਜੀ ਉਹ ਆਈ ਹੋਈ ਹੈ। ਪਰ ਜਿਹੜੇ ਲੱਠਮਾਰਾਂ ਦੀ ਟੀਮ ਹੈ ਜੀ ਉਹ ਹੈਗੀ ਹੈ ਜੀ ਚਟਾਲਿਆਂ ਦੀ ਜਿਹੜੀ ਆਈ ਹੋਈ। ਸ਼ਾਇਦ ਬੂਥਾਂ ਦੇ ਉੱਤੇ ਕਬਜ਼ੇ ਜਿਹੜੇ ਨੇ ਉਹ ਕੀਤੇ ਜਾਣਗੇ। ਇਸ ਵਜ੍ਹਾ ਕਰਕੇ ਇਹੋ ਜਿਹੇ ਬੰਦੇ ਜਿਹੜੇ ਨੇ ਗੁੰਡਾ ਕਿਸਮ ਦੇ ਲਿਆਂਦੇ ਜਾਂਦੇ ਨੇ ਜਿਹੋ ਜਿਹੇ ਇੱਥੇ ਤਲਵੰਡੀ ਸਾਬੋ ਦੇ ਵਿੱਚ ਨੇ। ਚੋਣ ਕਮਿਸ਼ਨ ਕਿੰਨੀ ਕੁ ਸਖਤੀ ਕਰਦਾ ਇਹ ਦੇਖਣਾ ਪਊਗਾ ਜੀ। ਕੱਲ ਨੂੰ ਜਿਹੜਾ ਜੀ ਅਸਲ ਕਹਾਣੀ ਜਿਹੜੀ ਹੈ ਜੀ ਉਹ ਪਤਾ ਲੱਗੂਗੀ। ਵੱਡੇ ਗੜਬੜ ਹੋਣ ਦੇ ਅੰਦੇਸ਼ੇ ਜਿਹੜੇ ਨੇ ਤਲਵੰਡੀ ਸਾਬੋ ਦੇ ਵਿੱਚ ਪਾਏ ਜਾ ਰਹੇ ਨੇ। ਪਹਿਲਾਂ ਤੇ ਰੌਲਾ ਪੈ ਰਿਹਾ ਜੀ ਕਿ ਉੱਥੇ ਗੜਬੜ ਜਿਹੜੀ ਆ ਉਹ ਹੋ ਸਕਦੀ ਹੈ। ਜੀ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਬਹੁਤ ਮੰਦਾ ਹਾਲ ਆ ਤੇ ਉਹਨਾਂ ਤੋਂ ਇਹ ਪਤਾ ਲੱਗਾ ਜ਼ਮੀਨਾਂ ਖੋਲੀਆਂ, ਉਹਨਾਂ ਦਾ ਸਾਰਾ ਕੁਝ ਹੀ ਖੋਲਿਆ ਤੇ ਬੱਚਿਆਂ ਨੂੰ ਵੀ ਸਕੂਲ ਨਹੀਂ ਦਿੱਤਾ ਜਾ ਰਿਹਾ ਜਾਣ ਦਿੰਦੇ। ਕੀ ਇੱਕ ਦੇਸ਼ ਹੋਣ ਦੇ ਨਾਤੇ ਭਾਰਤ ਦੇਸ਼ ਦੇ ਵਿੱਚੋਂ ਕੋਈ ਵੀ ਉਧਰ ਕੋਈ ਸਾਰ ਲੈ ਰਿਹਾ ਉਹਨਾਂ ਲੋਕਾਂ ਦੀ? ਨਹੀਂ ਲੈ ਰਿਹਾ ਜੀ। ਭਾਰਤ ਚਾਹੇ ਤਾਂ ਦਬਾਅ ਪਾ ਸਕਦਾ ਹੈ ਕਿਉਂਕਿ ਭਾਰਤ ਨੇ ਅਫਗਾਨਿਸਤਾਨ ਨੂੰ ਬਣਾਉਣ ਦੇ ਵਾਸਤੇ ਬਹੁਤ
ਵੱਡੀ ਜਿਹੜੀ ਮਾਲੀ ਮਦਦ ਆ ਉਹ ਕੀਤੀ ਹੈ। ਭਾਰਤ ਨੇ ਉੱਥੋਂ ਦੀ ਪਾਰਲੀਮੈਂਟ ਬਣਾ ਕੇ ਦਿੱਤੀ ਆ, ਉੱਥੋਂ ਦਾ ਬੱਸ ਸਿਸਟਮ ਜਿਹੜਾ ਜੀ ਉਹ ਭਾਰਤ ਦੇ ਵੱਲੋਂ ਦਿੱਤੀ ਗਈ ਜਿਹੜੀ ਮਦਦ ਆ ਉਹਦੇ ਕਰਕੇ ਹੋਇਆ। ਪਰ ਪ੍ਰੋਬਲਮ ਇਹ ਹੈ ਕਿ ਉੱਥੇ ਜਿਹੜੇ ਰਾਸ਼ਟਰਪਤੀ ਨੇ ਹਾਮਿਦ ਕਰਜ਼ਈ ਹੋਰੀ ਉਹ ਤਾਂ ਰਬੜ ਸਟੈਂਪ ਨੇ। ਅਸਲ ਦੇ ਵਿੱਚ ਤਾਂ ਉੱਥੇ ਸਿੱਕਾ ਤਾਲਿਬਾਨੀਆਂ ਦਾ ਹੀ ਚੱਲਦਾ ਨਾ ਜੀ। ਤਾਲਿਬਾਨੀ ਨੇ ਜਿਹੜੇ ਦੂਜੇ ਕਿਸੇ ਨੂੰ ਜੀਣ ਨਹੀਂ ਦੇਣਾ ਚਾਹੁੰਦੇ, ਦੂਜਾ ਕੋਈ ਜਿਹੜਾ ਧਰਮ ਹੈ ਉਹਨਾਂ ਦੇ ਵਾਸਤੇ ਉਹ ਵਿਉਹ ਆ। ਇਸ ਕਰਕੇ ਉਹ ਨਹੀਂ ਚਾਹੁੰਦੇ ਜੀ ਕਿ ਕੋਈ ਵੀ ਧਰਮ ਉੱਥੇ ਪਨਪੇ। ਇਸੇ ਕਰਕੇ ਜਿੱਥੇ ਰਹਿੰਦੇ ਨੇ ਵਿੱਚ ਹੀ ਉਹਨਾਂ ਦੇ ਸ਼ਮਸ਼ਾਨ ਘਾਟ ਨੇ, ਉੱਥੇ ਹੀ ਉਹ ਮੁਰਦਾ ਫੂਕਦੇ ਨੇ, ਉੱਥੇ ਹੀ ਉਹ ਰਹਿੰਦੇ ਨੇ। ਬਹੁਤ ਮੰਦੇ ਹਾਲੀ ਨੇ ਜੀ। ਨਹੀਂ ਤਾਂ ਅਦਰਵਾਈਜ਼ ਜਿੱਦਾਂ ਜ਼ਿੰਦਗੀ ਦਾ ਰਿਸਕ ਜਿਹੜਾ ਜੀ ਲੈ ਕੇ ਬ੍ਰਿਟਨ ਦੇ ਵਿੱਚ ਪਹੁੰਚੇ ਨੇ ਜੀ ਇਹ ਸਿੱਖ, ਕੋਈ ਲਾਈਫ ਦਾ ਵੱਡਾ ਰਿਸਕ ਨਹੀਂ ਲੈਂਦਾ ਹੁੰਦਾ ਜੀ। ਉਹ ਕਹਿੰਦੇ ਮਰੇ ਤਾਂ ਦੋਵੇਂ ਪਾਸੇ ਹੀ ਆ, ਜਾਂ ਤਾਂ ਉੱਥੇ ਮਰ ਜਾਗੇ ਨਹੀਂ ਤਾਂ ਫਿਰ ਕੰਟੇਨਰ 'ਚ ਮਰ ਜਾਗੇ। ਜੀ ਬਿਲਕੁਲ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਕਿ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹਾਈਵੇ ਬਣਨਾ ਆ ਉਹਦੇ ਬਾਰੇ ਕੀ ਅਪਡੇਟ ਆ? ਬਠਿੰਡੇ ਤੋਂ ਜਿਹੜਾ ਅੰਮ੍ਰਿਤਸਰ ਤੱਕ 4 ਲੇਨ ਹੋਣਾ ਜੀ, ਇਹਦੀ ਕਾਫੀ ਦੇਰ ਦਾ ਇਹ ਅਟਕਿਆ ਹੋਇਆ ਸੀਗਾ ਜੀ ਮਾਮਲਾ। ਹੁਣ ਇਹਨੂੰ ਬਕਾਇਦਾ ਤੌਰ ਦੇ ਉੱਤੇ ਹਰੀ ਝੰਡੀ ਜਿਹੜੀ ਹੈ ਜੀ ਉਹ ਮਿਲ ਗਈ ਆ, ਔਰ ਇਹ 4 ਲੇਨ ਜਿਹੜਾ ਜੀ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਤੱਕ 700 ਹੈਕਟੇਅਰ ਜ਼ਮੀਨ ਜਿਹੜੀ ਹੈ ਜੀ ਉਹ ਅਕਵਾਇਰ ਕੀਤੀ ਜਾਊਗੀ। ਦਸੰਬਰ ਮਹੀਨੇ ਦੇ ਵਿੱਚ ਇਹ ਸੜਕ ਪ੍ਰੋਜੈਕਟ ਜਿਹੜਾ ਜੀ ਸ਼ੁਰੂ ਹੋਣ ਦੀ ਆਸ ਹੈ। 2.5 ਸਾਲ ਜਿਹੜੇ ਨੇ ਇਹਨੂੰ ਮੁਕੰਮਲ ਹੋਣ ਦੇ ਵਾਸਤੇ ਜਿਹੜੇ ਲੱਗਣਗੇ ਜੀ। 2000 ਕਰੋੜ ਰੁਪਏ ਲਾਗਤ ਜਿਹੜੀ ਹੈ ਜੀ ਇਸ ਸੜਕ ਦੀ ਜਿਹੜੀ ਆ ਉਹ ਰੱਖੀ ਗਈ ਹੈ। ਇਹਦੀ EPC ਦੇ ਤਹਿਤ ਇਹ ਸੜਕ ਜਿਹੜੀ ਬਣਾਈ ਜਾਣੀ ਹੈ, ਜਿਹਦੀ ਲੰਬਾਈ 174 ਕਿਲੋਮੀਟਰ ਹੈ ਜੀ। ਬਠਿੰਡੇ ਜ਼ਿਲ੍ਹੇ ਦੇ ਕਰੀਬ 400 ਕਿਸਾਨਾਂ ਦੀ ਜ਼ਮੀਨ ਸੜਕ ਵਾਸਤੇ ਅਕਵਾਇਰ ਹੋਣੀ ਹੈ। ਬਠਿੰਡਾ ਅੰਮ੍ਰਿਤਸਰ ਮਾਰਗ ਜਿਹੜਾ ਇਸ ਵੇਲੇ 10 ਮੀਟਰ ਚੌੜਾ, ਜਦੋਂ ਕਿ ਚੌ ਮਾਰਗੀ ਜਿਹੜਾ ਦੀ 4 ਲੇਨ ਬਣਨ ਤੋਂ ਬਾਅਦ ਦੋਵੇਂ ਪਾਸੇ 9.25 ਮੀਟਰ ਹੋਊਗੀ, ਔਰ 4 ਮੀਟਰ ਸੈਂਟਰ ਜਿਹੜਾ ਜੀ ਇਹਦੇ ਵਿੱਚ ਛੱਡਿਆ ਜਾਊਗਾ। ਕਈ ਨਵੇਂ ਬਾਈਪਾਸ ਜਿਹੜੇ 7 ਬਣਨੇ ਨੇ ਜੀ ਇਹਦੇ ਵਿੱਚ। ਅੰਮ੍ਰਿਤਸਰ ਬਾਈਪਾਸ, ਨਸ਼ਹਿਰਾ ਪੰਨੂਆ ਬਾਈਪਾਸ, ਹਰੀਕੇ, ਜ਼ੀਰਾ, ਤਲਵੰਡੀ, ਮੁੱਦਕੀ, ਕੋਟਕਪੂਰਾ, ਫਰੀਦਕੋਟ ਬਾਈਪਾਸ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਨੇ ਜੀ। ਕੋਟਕਪੂਰਾ ਫਰੀਦਕੋਟ ਦਾ ਇੱਕੋ ਵੱਡਾ ਬਾਈਪਾਸ ਹੋਊਗਾ ਜੀ, ਜਿਹੜਾ ਢੇਲਵਾਂ ਤੋਂ ਸ਼ੁਰੂ ਹੋ ਕੇ ਟਹਿਣੇ ਤੱਕ ਜਿਹੜਾ ਜੀ ਉਹ ਜਾਊਗਾ। ਔਰ ਜਿਹੜੇ ਰੇਲ ਵਾਲੇ ਨੇ ਜੀ ਉਹਨਾਂ ਦੇ ਉੱਤੇ ਰੇਲਵੇ ਓਵਰ ਬ੍ਰਿਜ ਜਿਹੜੇ ਨੇ ਉਹ ਬਣਾਏ ਜਾਣਗੇ। ਇਹ ਐਕਸੀਡੈਂਟ ਬੜੇ ਹੁੰਦੇ ਜੀ ਇਸ ਹਾਈਵੇ ਦੇ ਉੱਤੇ, ਖਾਸ ਤੌਰ ਦੇ ਉੱਤੇ ਜੋ ਤੁਸੀਂ ਤਰਨਤਾਰਨ ਤੋਂ ਸ਼ੁਰੂ ਹੋ ਜਾਓ ਜ਼ੀਰੇ ਤੱਕ ਤਾਂ ਇਹ ਤਕਰੀਬਨ ਬੰਦੇ ਖਾਣੀ ਸੜਕੀ ਹੈ। ਸੋ ਇਹ 4 ਲੇਨ ਜਿਹੜਾ ਜੀ ਬਣਨ ਦੇ ਨਾਲ ਹੋਪਫੁਲੀ ਇਹ ਜਿਹੜੇ ਐਕਸੀਡੈਂਟ ਨੇ ਉਹ ਕੁਝ ਘਟਣਗੇ ਜੀ। ਅੱਜ ਜ਼ਰੂਰ ਆ ਕਿ ਜਿਹੜੇ ਬੰਦਿਆਂ ਦੀ ਜਾਨ ਦਾ ਹੂਆ ਬਣਿਆ ਹੋਇਆ ਹਾਈਵੇ, ਐਕਸੀਡੈਂਟ ਘਟਣੇ ਚਾਹੀਦੇ। ਤੇ ਅਖੀਰ ਦੇ ਵਿੱਚ ਜੀ ਅੱਜ ਨਵਾਂ ਦੇਖੋ, ਜਿਸ ਤਰ੍ਹਾਂ ਕਿ ਜ਼ਿਮਨੀ ਚੋਣ ਵਿੱਚ 2 ਹਨ ਦਿਨ ਬਾਕੀ, ਤੁਰ ਪਈ ਧਮਕੜੇ ਜਾਪਦੀ ਧਾੜ ਬੇਲੀ। ਜ਼ਿਮਨੀ ਚੋਣ ਵਿੱਚ 2 ਹਨ ਦਿਨ ਬਾਕੀ, ਤੁਰ ਪਈ ਧਮਕੜੇ ਜਾਪਦੀ ਧਾੜ ਬੇਲੀ। ਕਈ ਤਾਂ ਲੱਗ ਪਏ ਨਸ਼ਾ ਤੇ ਵੋਟ ਵੰਡਣ, ਕਈ ਚੱਲੇ ਹਨ ਕਰਨ ਲਈ ਵਾੜ ਬੇਲੀ। ਅਫਸਰ ਸ਼ਾਹੀ ਨੂੰ ਦਿੱਤੀ ਹੈ ਕਿਸੇ ਥਾਪੀ, ਤੁਰ ਪਈ ਫੌਜ ਹੈ ਕਰਨ ਜੁਗਾੜ ਬੇਲੀ। ਸਿਰਸੇ ਵੱਲੋਂ ਵੀ ਆਉਣ ਕਈ ਫੋਨ ਲੱਗੇ, ਵੋਟਾਂ ਮੰਗਣ ਲਈ ਧਰਮ ਦੀ ਬੇਲੀ। ਇੱਕ ਧਿਰ ਪਟਿਆਲੇ ਵਿੱਚ ਸਿਰ ਪਰਨੇ, ਲਾਇਆ ਦਾ ਦੇ ਉੱਤੇ ਸਤਕਾਰ ਬੇਲੀ। ਇੱਕ ਧਿਰ ਪਟਿਆਲੇ ਵਿੱਚ ਸਿਰ ਪਰਨੇ, ਲਾਇਆ ਦਾ ਦੇ ਉੱਤੇ ਸਤਕਾਰ ਬੇਲੀ। ਦੂਜੀ ਲਾਈ ਤਲਵੰਡੀ ਵਿੱਚ ਤਾਣ ਜਾਂਦੀ, ਕਾਇਮ ਰੱਖਣ ਲਈ ਉੱਥੇ ਵਕਾਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਏ, ਸਾਡੇ ਸਰੋਤਿਆਂ ਦੇ ਕੋਲ ਕੁਝ ਸਵਾਲ ਸੀ, ਉਹਨਾਂ ਦੇ ਜਵਾਬ ਦਿੱਤੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।